ਸ਼ਹਿਜ਼ਾਦ ਭੱਟੀ ਨੂੰ ਵੱਜ ਗਈਆਂ ਗੋਲੀਆਂ। ਨਾਜ਼ਰੀਨ ਇਹ ਵਾਕਿਆ ਕਿੱਥੇ ਪੇਸ਼ ਆਇਆ, ਕਿਵੇਂ ਆਇਆ, ਕੀ ਹੋਇਆ, ਸਾਰੀ ਅੱਜ ਗੱਲਬਾਤ ਤੁਹਾਨੂੰ ਵੇਰਵੇ ਦੇ ਨਾਲ ਦੱਸਾਂਗੇ। ਸੋਸ਼ਲ ਮੀਡੀਆ ਤੋਂ ਕੁਝ ਇਨਫੋਰਮੇਸ਼ਨ ਇਕੱਠੀ ਕੀਤੀ ਹੈ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੁਝ ਦਿਨ ਹੋ ਗਏ ਨੇ ਸੋਸ਼ਲ ਮੀਡੀਆ ਤੇ ਉੱਤੇ ਇਹੀ ਖਬਰ ਚੱਲ ਰਹੀ ਹੈ ਕਿ ਸ਼ਹਿਜ਼ਾਦ ਭੱਟੀ ਨੂੰ ਇੰਡੀਆ ਨੇ ਚੱਕ ਲਿਆ। ਸ਼ਹਿਜ਼ਾਦ ਭੱਟੀ ਦੇ ਗੋਲੀਆਂ ਵੱਜ ਗਈਆਂ, ਉਹ ਜਿਉਂਦਾ ਹੈ ਜਾਂ ਉਹ ਮਰ ਗਿਆ। ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਅੱਜ ਤੁਹਾਡੇ ਨਾਲ ਡਿਟੇਲ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ। ਉਸ ਤੋਂ ਪਹਿਲਾਂ ਜੇ ਨਵੇਂ ਹੋ ਤਾਂ ਮੁਹੱਬਤਾਂ ਦਿਓ, ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਪਣਾ ਓਪੀਨੀਅਨ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਕਿ ਇਵੇਂ ਦੀਆਂ ਖਬਰਾਂ ਜਿਹੜੀਆਂ ਬਗੈਰ ਇਨਫੋਰਮੇਸ਼ਨ ਤੋਂ ਫੈਲਾਈਆਂ ਜਾਂਦੀਆਂ ਨੇ ਕੀ ਇਹ ਗਲਤ ਨੇ, ਕਿਉਂ ਲੋਕ ਅਸਲ ਸਾਬਤ ਕੀ ਕਰਨਾ ਚਾਹੁੰਦੇ ਨੇ, ਦਿਖਾਣਾ ਕੀ ਚਾਹ ਰਹੇ ਨੇ, ਕਰਨਾ ਕੀ ਚਾਹ ਰਹੇ ਨੇ। ਸਿਰਫ ਇੱਕ ਵਿਊ ਲੈਣ ਦੇ ਚੱਕਰ ਦੇ ਵਿੱਚ ਲੋਕ ਇਹ ਸਭ ਕੁਝ ਕਰਦੇ ਨੇ। ਤੇ ਇੱਕ ਰਿਕੁਐਸਟ ਹੈ ਕਿ ਆਪਣਾ ਓਪੀਨੀਅਨ ਲਾਜ਼ਮੀ ਦੇ ਕੇ ਜਾਣਾ। ਤੇ ਅੱਜ ਤੁਹਾਨੂੰ ਮੇਰੇ ਕੋਲ ਵੀ ਕੋਈ ਪ੍ਰੋਪਰ ਉਹਦੇ ਨਾਲ ਗੱਲ ਤਾਂ ਨਹੀਂ ਹੁੰਦੀ, ਲੇਕਿਨ ਜਿੰਨੀ ਕੁ ਵੀ ਇਨਫੋਰਮੇਸ਼ਨ ਇਕੱਠੀ ਕੀਤੀ ਹੈ ਸੋਸ਼ਲ ਮੀਡੀਆ ਤੋਂ ਇਕੱਠੀ ਕੀਤੀ ਹੈ, ਉਹ ਲੋਕ ਜਿਹੜੇ ਉਹਦੇ ਨੇੜੇ ਰਹਿੰਦੇ ਨੇ, ਜਿਹੜੇ ਸ਼ਹਿਜ਼ਾਦ ਭੱਟੀ ਨੂੰ ਬਣਾਉਣ ਵਾਲੇ ਨੇ, ਜਿਹੜੇ ਸ਼ਹਿਜ਼ਾਦ ਭੱਟੀ ਦੀ ਬੈਕਬੋਨ ਨੇ, ਉਹਦੇ ਪਿੱਛੇ ਬੈਠੇ ਨੇ, ਉਹਨਾਂ ਲੋਕਾਂ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਲੱਗਾ ਕਿ ਉਹਨਾਂ ਇਹ ਸਾਰਾ ਵੇਰਵਾ ਦੱਸਿਆ ਕਿ ਕਿੱਥੇ ਗੋਲੀਆਂ ਵੱਜੀਆਂ ਨੇ, ਕਿਵੇਂ ਉਹਨੂੰ ਇੰਡੀਆ ਚੁੱਕਿਆ ਔਰ ਕੀ ਉਹਦੇ ਨਾਲ ਬਣੀਆਂ। ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਪੰਜਾਬੀ ਵੇਵਸ ਦੇ ਨਾਲ ਤੇ ਉਮੀਦ ਕਰਦਾ ਕਿ ਤੁਸੀਂ ਵੀਡੀਓ ਪੂਰੀ ਜਦੋਂ ਵੇਖੋਗੇ ਤਾਂ ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਮਿਲ ਜਾਣਗੇ। ਜੀ ਅਸਲਾਮ ਵਾਲੇਕੁਮ, ਮੈਂ ਅਕਰਮ ਚੱਦੜ ਤੇ ਤੁਸੀਂ ਇਸ ਟਾਈਮ ਜੁੜ ਚੁੱਕੇ ਹੋ ਸਾਡੇ YouTube ਦੇ ਚੈਨਲ ਪੰਜਾਬੀ ਵੇਵਸ ਦੇ ਰਾਹੀਂ ਸਾਡੇ ਨਾਲ। ਸ਼ਹਿਜ਼ਾਦ ਭੱਟੀ ਦੀ ਸਾਰੀ ਗੱਲਬਾਤ ਦਾ ਵੇਰਵਾ ਕਰਨ ਤੋਂ ਪਹਿਲੇ ਆਪਾਂ ਕੁਝ ਝਾਤ ਉਹਦੇ ਪਿਛੋਕੜ ਤੇ ਪਾ ਲੈਂਦੇ ਹਾਂ ਕਿ ਸ਼ਹਿਜ਼ਾਦ ਭੱਟੀ ਕਿਵੇਂ ਸ਼ਹਿਜ਼ਾਦ ਭੱਟੀ ਬਣਿਆ, ਉਹਦੇ ਪਿੱਛੇ ਕੌਣ ਲੋਕ ਨੇ, ਕੌਣ ਉਹਨੂੰ ਬਣਾਉਣ ਵਾਲੇ ਨੇ, ਕਿਹੜੇ ਲੋਕ ਉਹਦੀ ਬੈਕਬੋਨ ਨੇ ਔਰ ਕਿਹੜੇ ਲੋਕ ਉਹਦੇ ਪਿੱਛੇ ਬੈਠੇ ਉਹਨੂੰ ਸਪੋਰਟ ਕਰ ਰਹੇ ਨੇ। ਨਾਜ਼ਰੀਨ ਸ਼ਹਿਜ਼ਾਦ ਭੱਟੀ ਬਣਿਆ ਇਹ ਜ਼ਫਰ ਸੁਪਾਰੀ ਐਂਡ ਫਾਰੂਕ ਖੋਖਰ, ਇਹ ਦੋ ਲੋਕ ਨੇ ਜਿਹੜੇ ਇਸ ਦੀ ਬੈਕਬੋਨ ਨੇ। ਔਰ ਇਹ ਦੋ ਲੋਕ ਐਸੇ ਨੇ ਜਿਹੜੇ ਕਿ ਪਾਕਿਸਤਾਨ ਦਾ ਥੰਮ ਮੰਨੇ ਜਾਂਦੇ ਨੇ, ਜਿਨ੍ਹਾਂ ਦੇ ਉੱਤੇ ਬੜੀਆਂ ਸਾਰੀਆਂ ਛੱਤਾਂ ਖੜੀਆਂ ਨੇ। ਔਰ ਤਾਰੀਖ ਗਵਾਹ ਹੈ ਕਿ ਫਾਰੂਕ ਖੋਖਰ ਔਰ ਜ਼ਫਰ ਸੁਪਾਰੀ ਵਰਗੇ ਲੋਕ ਜਦੋਂ ਕਿਸੇ ਨੂੰ ਆਸਰਾ ਦੇ ਦਿੰਦੇ ਨੇ ਤੇ ਫਿਰ ਉਹ ਛੱਤ ਡਿੱਗ ਨਹੀਂ ਸਕਦੀ। ਤੇ ਇਹਨਾਂ ਲੋਕਾਂ ਦੀ ਅੱਜ ਤੁਹਾਨੂੰ ਬਿਆਨ ਸੁਣਾਵਾਂਗਾ। ਫਾਰੂਕ ਖੋਖਰ ਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਉਸਨੇ ਦੱਸਿਆ ਕਿ ਸ਼ਹਿਜ਼ਾਦ ਭੱਟੀ ਨੂੰ ਕਿੱਥੇ ਗੋਲੀਆਂ ਵੱਜੀਆਂ, ਕਿਵੇਂ ਗੋਲੀਆਂ ਵੱਜੀਆਂ ਔਰ ਕਿਉਂ ਗੋਲੀਆਂ ਵੱਜੀਆਂ। ਕਹਿੰਦੇ ਨੇ ਜੀ ਉਹਨੂੰ ਇੰਡੀਆ ਨੇ ਚੁੱਕ ਲਿਆ, ਉਹਨੂੰ ਏਜੰਸੀਆਂ ਚੁੱਕ ਲਿਆ, ਫਲਾਣ ਕਰਤਾ, ਟਮਕਾਣ ਕਰਤਾ। ਸਾਰਾ ਵੇਰਵਾ ਪਹਿਲੇ ਤੁਸੀਂ ਵੇਖੋ ਇਸ ਵੀਡੀਓ ਦੇ ਵਿੱਚ, ਅਗਲੀ ਗੱਲ ਕਰਦੇ हैं उस तो बाद। आप लोग कह रहे हैं शहजाद पे फायरिंग हुई है, ऑल ओवर वर्ल्ड में मेरे दोस्त हैं जो याद रखना, किसी की वहाँ की गवर्नमेंट की जरूरत नहीं कि उन पर जूठा पर्चा दे, किसी की इंडिया की जरूरत नहीं कि दरखास्त दे, उसको पग अरेस्ट कराए, ये फायरिंग कराए। पीछे मैं और फर्क होकर हूँ, अब मैं सबके पीछे बैक पे फर्क होकर है। मेरे होते हुए उसकी गाड़ी में फायरिंग हो जाए, मेरे होते हुए उससे अरेस्ट हो जाए, ऐसा हो सकता है? मैं उसकी बात नहीं कर रहा, मैं और ओवर वर्ल्ड की कर रहा हूँ कि मेरे जो एडिटर्स हैं जिन्होंने मेरी डीपियाँ लगाई हुई हैं, जिन्होंने अपने आईडीज का ट्रिपल 3 रखा, लोग उनके साथ नहीं कर सकते। और जो कमेंट्स में मुझे अच्छे कमेंट्स करते हैं उसके साथ नहीं कुछ किसी जरूरत के करे। ये तो मेरे अपने दोस्त हैं, मैं वो बंदा नहीं कि बार बार आके रोज फैयत पेश करूँ जी। देखें लाइफ की लड़ाइयों को मेरे से कोई तल्लक नहीं है, गाली दोगे तो गाली खाओगे, बात समझिए ना। मैं लाइव पे बैठा हूँ ना मैं करता आता हूँ, लेकिन ओरिजिनल लाइफ में, ये ओरिजिनल लाइफ में नेट को छोड़ के अगर मेरे दोस्त के ऊपर फायरिंग हो जाए तो फिर ये हो सकता है। फनी दो बातें मिला रहे फर्क होकर दायक और ये भी हो गिरफ्तार हो जाए, हो सकता है। मेरे दिल के करीब जो मेरे दोस्त हैं, भाई हैं, मेरी बात सही नहीं पेश करनी होती उन पे पूरे मुल्क में जो पाकिस्तान से बाहर है जो भी। हाँ जी, तो तुसी ये वीडियो देखी है जनाब फारूक खोखर साहब दी। फारूक खोखर एक मन्निया जाता है कि अच्छा इंसान है, दीन दुनिया दे बड़ा करीब है और एक अच्छा शख्स मन्निया जाता है। शहजाद भट्टी जेड़े मुकाम ते उस दे पिछे फारूक खोखर और जफर सुपारी दा हथ मन्निया जाता है। ते ये अफवाह कुछ दिनों तो मैं भी देख रहा सा हर चैनल ते, हर न्यूज़ ते, मीडिया ते ज़्यादातर ये अफवाह इंडिया की तरफों फैलाई गई है ताकि तुहानू पता है कि इंडिया साडे नाल कुछ कर नहीं सकता, इस वास्ते वो एवें खबरां 'च ही लोगों नू मार सकता है।
ਚਾਹੇ ਉਹ ਸਾਡੀ ਫੌਜ ਹੋਵੇ, ਚਾਹੇ ਉਹ ਸਾਡਾ ਪਾਕਿਸਤਾਨ ਹੋਵੇ, ਉਹ ਸਾਨੂੰ ਖਬਰਾਂ ਦੇ ਵਿੱਚ ਹੀ ਖ਼ਤਮ ਕਰ ਸਕਦਾ, ਉਵੇਂ ਸਾਹਮਣੇ ਆ ਕੇ ਖ਼ਤਮ ਕਰਨ ਦੀ ਉਹਦੀ ਜ਼ਰੂਰਤ ਨਹੀਂ। ਤੇ ਜਿਹੜਾ ਸ਼ਹਿਜ਼ਾਦ ਭੱਟੀ ਹੈ, ਇਹ ਵੀ ਇੰਡੀਆ ਦੇ ਵਾਸਤੇ ਇੱਕ ਐਟਮ ਬੰਬ ਹੀ ਹੈ, ਐਟਮ ਬੰਬ ਵੀ ਮੰਨਿਆ ਜਾਂਦਾ, ਕਿਉਂਕਿ ਉਹ ਭੌਂਕਣੋਂ ਨਹੀਂ ਹਟਦੇ, ਗਲਤ ਗੱਲਾਂ ਕਰਨੋਂ, ਸਾਡੇ ਮਜ਼ਹਬ ਤੇ ਸਾਡੇ ਦੀਨ ਤੇ ਬੋਲਣੋਂ ਨਹੀਂ ਹਟਦੇ। ਤੇ ਫਿਰ ਸ਼ਹਿਜ਼ਾਦ ਭੱਟੀ ਵਰਗੇ ਪੁੱਤਰ ਉਹਨਾਂ ਨੂੰ ਥੰਮ ਪਾਉਂਦੇ ਨੇ, ਉਹਨਾਂ ਨੂੰ ਰੋਕ ਸਕਦੇ, ਰੋਕਣ ਦਾ ਦਮ ਰੱਖਦੇ ਨੇ। ਤੇ ਫਿਰ ਉਹ ਇਵੇਂ ਤੇ ਇਹਨਾਂ ਨੂੰ ਮਾਰ ਨਹੀਂ ਸਕਦੇ। ਉਹ ਕਹਿੰਦੇ ਨੇ ਜੀ ਚਲੋ ਖਬਰਾਂ ਦੇ ਵਿੱਚ ਮਾਰ ਮੂਰ ਦਿੰਦੇ ਆ, ਕੋਈ ਮੰਨਣਗੇ ਮਰ ਗਏ ਨੇ, ਕੋਈ ਮੰਨਣਗੇ ਜਿਉਂਦਾ। ਲੇਕਿਨ ਉਹਨਾਂ ਨੂੰ ਕੀ ਪਤਾ ਕਿ ਸੋਸ਼ਲ ਮੀਡੀਆ ਦਾ ਦੌਰ ਹੈ ਅੱਜ ਕੱਲ੍ਹ, ਐਵੇਂ ਨਹੀਂ ਕੋਈ ਮਰ ਸਕਦਾ ਤੇ ਨਾ ਹੀ ਕੋਈ ਐਵੇਂ ਜੀ ਸਕਦਾ। ਤੇ ਫਾਰੂਕ ਖੋਖਰ ਨੇ ਇੱਕ ਵੀਡੀਓ ਦੇ ਰਾਹੀਂ ਇਹ ਪੈਗਾਮ ਦਿੱਤਾ ਜੀ ਕਿ ਇਹ ਸਾਰੀਆਂ ਨਿਊਜ਼ਾਂ ਫੇਕ ਨੇ, ਗਲਤ ਨੇ, ਕੋਈ ਸ਼ਹਿਜ਼ਾਦ ਭੱਟੀ ਨੂੰ ਕੁਛ ਨਹੀਂ ਹੋਇਆ ਔਰ ਨਾ ਹੀ ਹੋਣ ਦਿੰਦੇ ਆ, ਨਾ ਹੀ ਹੋ ਸਕਦਾ। ਕਿਉਂਕਿ ਤੇ ਪਿੱਛੇ ਹਾਈਫਾਈ ਲੋਕ ਬੈਠੇ ਨੇ, ਉਹ ਜਿੱਥੇ ਰਹਿ ਰਿਹਾ ਹੈ, ਕੋਈ ਖਾਲਾ ਜੀ ਦਾ ਘਰ ਤਾਂ ਨਹੀਂ, ਐਵੇਂ ਤਾਂ ਨਹੀਂ ਰਹਿ ਰਿਹਾ। ਤੇ ਇਹ ਸਾਰੀਆਂ ਫੇਕ ਨਿਊਜ਼ਾਂ, ਗਲਤ ਨਿਊਜ਼ਾਂ ਇੰਡੀਆ ਦਾ ਇੱਕ ਪ੍ਰੋਪੋਗੰਡਾ ਹੈ, ਉਹ ਖੁਦ ਫੈਲਾਉਂਦਾ ਕਿ ਅਸੀਂ ਇਹਨਾਂ ਤੋਂ ਤਕੜੇ ਹਾਂ। ਪਰ ਉਹ ਤਕੜੇ ਟੁਕੜੇ ਕੋਈ ਨਹੀਂ, ਉਹ ਸਿਰਫ ਖਬਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਤਕੜਾ ਬਣਨ ਦੀ ਕੋਸ਼ਿਸ਼ ਕਰਦੇ ਨੇ। ਤੇ ਸ਼ਹਿਜ਼ਾਦ ਭੱਟੀ ਦਾ ਉਹ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਇਹ ਖਬਰਾਂ, ਇਹ ਨਿਊਜ਼ਾਂ ਇੱਕ ਇਹ ਫੈਲਾਉਣ ਦੀ ਇਹ ਵੀ ਵਜ੍ਹਾ ਹੈ ਕਿ ਇੰਡੀਆ ਨੇ ਸਾਡੇ ਮਜ਼ਹਬ ਦੇ ਖਿਲਾਫ, ਸਾਡੇ ਪਾਕਿਸਤਾਨ ਦੇ ਖਿਲਾਫ ਕੋਈ ਨਾ ਕੋਈ ਆਏ ਦਿਨ ਗੱਲ ਕਰਨੀ ਹੁੰਦੀ ਹੈ, ਕੋਈ ਨਾ ਕੋਈ ਪ੍ਰੋਪੋਗੰਡਾ ਉਹਨਾਂ ਕਰਨਾ ਹੀ ਹੁੰਦਾ ਸਾਡੀ ਆਰਮੀ ਦੇ ਖਿਲਾਫ। ਤੇ ਸ਼ਹਿਜ਼ਾਦ ਭੱਟੀ, ਫਾਰੂਕ ਖੋਖਰ, ਇਹ ਉਹ ਲੋਕ ਨੇ ਜਿਹੜੇ ਕਿ ਇਹਨਾਂ ਨੂੰ ਅੰਦਰੋਂ ਅੰਦਰੀ ਠੱਲ ਪਾ ਸਕਦੇ ਨੇ, ਇੰਨਾ ਕੁ ਦਮ ਰੱਖਦੇ ਨੇ। ਉਹ ਇੰਨਾ ਮੰਨ ਲਓ ਕਿ ਸਾਡੀ ਫੌਜ ਕੋਲੋਂ ਜਾਂ ਸਾਡੇ ਏਜੰਸੀਆਂ ਤੋਂ ਨਹੀਂ ਘਬਰਾਉਂਦੇ ਜਿੰਨਾ ਸ਼ਹਿਜ਼ਾਦ ਭੱਟੀ, ਫਾਰੂਕ ਖੋਖਰ ਇਹਨਾਂ ਲੋਕਾਂ ਦੇ ਨਾਮ ਤੋਂ ਘਬਰਾ ਜਾਂਦੇ ਨੇ। ਕਿਉਂਕਿ ਇਹ ਲੋਕ ਉਹ ਨੇ ਜਿਨ੍ਹਾਂ ਨੂੰ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ ਹੁੰਦੀ, ਡਾਇਰੈਕਟ ਉਹਨਾਂ ਦੇ ਘਰ ਘੁਸ ਜਾਂਦੇ ਨੇ ਔਰ ਉਹਨਾਂ ਨੂੰ ਘਰੋਂ ਕੱਢ ਕੇ ਮਾਰ ਦਿੰਦੇ ਨੇ। ਵੈਸੇ ਯਾਰ ਅਸੀਂ ਨਫ਼ਰਤ ਨਹੀਂ ਫੈਲਾਉਣਾ ਚਾਹੁੰਦੇ, ਨਾ ਹੀ ਨਫ਼ਰਤ ਦੀ ਗੱਲ ਕਰਨਾ ਚਾਹੁੰਦੇ ਹਾਂ, ਲੇਕਿਨ ਅਗਰ ਕੋਈ ਕੁੱਤਾ ਸਾਡੇ ਮਜ਼ਹਬ ਦੇ ਭੌਂਕੇਗਾ ਤੇ ਉਹ ਤੇ ਸਾਡੇ ਕੋਲੋਂ ਬਰਦਾਸ਼ਤ ਨਹੀਂ ਨਾ ਹੋਏਗਾ, ਉਹ ਤੇ ਕਾਬਲੇ ਬਰਦਾਸ਼ਤ ਹੀ ਨਹੀਂ। ਤੇ ਇਸੇ ਕੁਛ ਇਹ ਵਜ੍ਹਾ ਹੈ ਕਿ ਇਹਨਾਂ ਲੋਕਾਂ ਨੂੰ ਇੰਡੀਆ ਜਿਹੜਾ ਖਬਰਾਂ ਦੇ ਵਿੱਚ, ਨਿਊਜ਼ਾਂ ਦੇ ਵਿੱਚ ਮਾਰ ਦੇਣਾ ਚਾਹੁੰਦਾ। ਲੇਕਿਨ ਐਵੇਂ ਕੋ ਖਾਲਾ ਜੀ ਦਾ ਘਰ ਕੌਣ ਮਾਰ ਸਕਦਾ? ਮੁੜ ਸ਼ਹਿਜ਼ਾਦ ਭੱਟੀ। ਤੇ ਉਹ ਕਹਿੰਦੇ ਨਾ ਕਿ ਬੜੀਆਂ ਸਾਰੀਆਂ ਗੱਲਾਂ ਦੀ ਪਰਦਾਪੋਸ਼ੀ, ਮਤਲਬ ਤੁਸੀਂ ਸਮਝਦੇ ਹੋ ਪਾਕਿਸਤਾਨ ਦੇ ਵਿੱਚ ਨਹੀਂ ਆਵਾਮ ਕਰ ਸਕਦੀ। ਤੇ ਇਹ ਉਹਨਾਂ ਹੀ ਗੱਲਾਂ ਦਾ ਮਸਲਾ, ਕੋਈ ਜ਼ਿਆਦਾ ਵੱਡੇ ਮਸਲੇ ਨਹੀਂ ਗੇ। ਤੇ ਐਵੇਂ ਦੀਆਂ ਖਬਰਾਂ ਤੋਂ, ਐਵੇਂ ਦੀਆਂ ਨਿਊਜ਼ਾਂ ਤੋਂ ਅਵਾਇਡ ਕਰਿਆ ਕਰੋ। ਤੁਸੀਂ ਵੀ ਇਹ ਸੁਣਨ ਵਾਲਿਆਂ ਨੂੰ ਵੀ ਰਿਕੁਐਸਟ ਹੈ ਕਿ ਕੁਛ ਆਪਣੀ ਸੈਂਸ ਯੂਜ਼ ਕਰਕੇ ਇਨਫੋਰਮੇਸ਼ਨ ਲੈ ਲਿਆ ਕਰੋ, ਇਨਫੋਰਮੇਸ਼ਨ ਇਕੱਠੀ ਕਰ ਲਿਆ ਕਰੋ, ਫਿਰ ਕਿਸੇ ਗੱਲ ਤੇ ਓਪੀਨੀਅਨ ਆਪਣਾ ਤੁਸੀਂ ਰੱਖਿਆ ਕਰੋ। ਹੁਣ ਇੱਕ ਮੁੱਦਾ ਬਣਿਆ, ਚਰਚਾ ਬਣਿਆ, ਬੜੀਆਂ ਨੂੰ ਹਾਈ ਫਾਈ ਬਣਾ ਕੇ ਜੀ ਇਸ ਨਿਊਜ਼ ਨੂੰ ਪੇਸ਼ ਕੀਤਾ ਗਿਆ ਔਰ ਹਾਲੇ ਤੱਕ ਵੀ ਚੱਲ ਰਹੀ ਹੈ ਨਿਊਜ਼। ਹਾਲਾਂਕਿ ਇਹਨਾਂ ਲੋਕਾਂ, ਸ਼ਹਿਜ਼ਾਦ ਭੱਟੀ ਖੁਦ ਲਾਈਵ ਬੈਠਿਆ ਹੈ, ਫਾਰੂਕ ਖੋਖਰ ਨੇ ਵੀਡੀਓ ਅਪਲੋਡ ਕੀਤੀ ਹੈ। ਬਾਕੀ ਜੀ ਸਾਡਾ ਹਰ ਵੀਡੀਓ ਦੇ ਆਖਰ ਦੇ ਵਿੱਚ ਇਹ ਮੈਸੇਜ ਹੁੰਦਾ, ਇਹ ਪੈਗਾਮ ਹੁੰਦਾ ਕਿ ਇੰਡੀਆ ਵਾਲੇ ਸਾਡੇ ਨੇ, ਅਸੀਂ ਇੰਡੀਆ ਦੇ ਹਾਂ। ਇਹ ਕੋਈ ਵੱਖਰੇ ਨਹੀਂ, ਦੋਵੇਂ ਪੰਜਾਬ ਇੱਕ ਨੇ, ਦੋਵੇਂ ਮੁਲਕ ਇੱਕ ਨੇ, ਬਰਸਗੀਰ ਏ। ਤੇ ਯਾਰ ਮੁਹੱਬਤ ਦਿਓ, ਮੁਹੱਬਤ ਦੀ ਗੱਲ ਕਰੋ, ਮੁਹੱਬਤ ਦਾ ਪੈਗਾਮ ਦਿਓ। ਨਾ ਕਿਸੇ ਨੂੰ ਮਾਰੋ, ਨਾ ਕਿਸੇ ਕੋਲੋਂ ਮਰੋ, ਨਾ ਕਿਸੇ ਨੂੰ ਮਾਰਨ ਮਰਾਉਣ 'ਚ ਬਲੀਵ ਕਰੋ। ਯਾਰ ਮੁਹੱਬਤ ਤੁਸੀਂ ਸਾਡੇ ਨਾਲ ਕਰੋ, ਅਸੀਂ ਤੁਹਾਡੇ ਨਾਲ ਮੁਹੱਬਤ ਕਰਾਂਗੇ। ਨਾ ਸਾਨੂੰ ਝੂਠੀਆਂ ਖਬਰਾਂ ਫੈਲਾਉਣ ਦੀ ਲੋੜ ਪਵੇਗੀ, ਨਾ ਸੱਚੀਆਂ ਖਬਰਾਂ ਫੈਲਾਉਣ ਦੀ ਲੋੜ ਪਵੇਗੀ, ਨਾ ਕਿਸੇ ਮਾਂ ਦਾ ਪੁੱਤਰ ਮਰੇਗਾ। ਯਾਰ ਵੇਖੋ ਨਾ, ਤੁਸੀਂ ਹੁਣ ਆਪਣੇ ਕੋਲ ਇੱਕ ਪਲੇਟਫਾਰਮ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ ਹੈ। ਹੁਣ ਬਾਲੀਵੁੱਡ ਵਾਲੇ ਜਿੰਨੇ ਕੁ ਸਟਾਰ ਨੇ ਉਹ ਸਾਰੇ ਇਸ ਟਾਈਮ ਪਾਕਿਸਤਾਨ ਦੇ ਖਿਲਾਫ ਪ੍ਰੋਪੋਗੰਡੇ ਘਾੜ ਰਹੇ ਨੇ, ਪਾਕਿਸਤਾਨ ਦੇ ਖਿਲਾਫ ਕਹਾਣੀਆਂ ਤੇ ਕੰਮ ਕਰ ਰਹੇ ਨੇ ਤੇ ਉਹ ਇੱਕ ਨਫ਼ਰਤ ਹੀ ਫੈਲਾ ਰਹੇ ਨੇ। ਨਾ ਸਟਾਰ ਨੂੰ ਪੂਰਾ ਮੁਲਕ ਵੇਖਦਾ ਹੈ, ਬਲਕਿ ਬਾਹਰ ਦੀਆਂ ਮੁਲਕਾਂ ਦੇ ਲੋਕ ਵੀ ਵੇਖਦੇ ਨੇ। ਤੇ ਉਹ ਇੱਕ ਨਫ਼ਰਤ ਦੀ ਗੱਲ ਕਰੇਗਾ ਤੇ ਲੋਕ ਕੀ ਸੋਚਣਗੇ? ਉੱਥੇ ਹੀ ਅਗਰ ਇਹ ਮੁਹੱਬਤ ਦੀ ਗੱਲ ਕਰਨ ਤੇ ਫਿਰ ਲੋਕ ਕੀ ਸੋਚਣਗੇ? ਔਰ ਲੋਕ ਜੋ ਸੋਚਦੇ ਨੇ, ਲੋਕ ਕਿਸੇ ਨੂੰ ਵੇਖ ਕੇ ਹੀ ਸੋਚਦੇ ਨੇ। ਜ਼ਿਆਦਾਤਰ ਜਿਹੜਾ ਸਿਨੇਮਾ ਹੈ ਸਾਨੂੰ ਬੜੇ ਸਾਰੇ ਸਬਕ, ਬੜੀਆਂ ਸਾਰੀਆਂ ਚੀਜ਼ਾਂ ਸਿਖਾਉਂਦਾ। ਤੇ ਮੇਰੀ ਰਿਕੁਐਸਟ ਹੈ ਕਿ ਸਿਨੇਮੇ ਵਾਲਿਆਂ ਨੂੰ, ਬਾਲੀਵੁੱਡ ਸਟਾਰਾਂ ਨੂੰ, ਕਿ ਨਫ਼ਰਤ ਦਾ ਪੈਗਾਮ ਨਾ ਦਿਓ ਯਾਰ, ਮੁਹੱਬਤ ਦਾ ਪੈਗਾਮ ਦਿਓ। ਮੁਹੱਬਤ ਕਰੋ, ਤੁਸੀਂ ਸਾਡੇ ਨਾਲ ਕਰੋ, ਅਸੀਂ ਤਾਂ ਤੁਹਾਡੇ ਨਾਲ ਕਰਦੇ ਹੀ ਹਾਂ। ਅਸੀਂ ਮਰਨ ਜਾਂ ਮਾਰਨ 'ਚ ਬਲੀਵ ਨਹੀਂ ਰੱਖਦੇ, ਨਾ ਹੀ ਅਸੀਂ ਇਹ ਕਰਨਾ ਚਾਹੁੰਦੇ ਹਾਂ। ਮੁਹੱਬਤ ਦੀ ਗੱਲ ਕਰੋ, ਮੁਹੱਬਤ ਦੀ ਗੱਲ ਸੁਣੋ ਤੇ ਆਪਾਂ ਇੱਕ ਹਾਂ, ਆਪਾਂ ਕਦੋਂ ਵੱਖ ਹਾਂ?